अस्सलाम वालेकुम जी सोनियो। इस केस नूं अज तीसरा दिहाड़ा पिया जांदा है, मुक्कण वाला है भी। वो लाहौर वाला शेराकोट वाला जिहड़ा कि अदील मकैनिक ने SHO सैफुल्ला खान नियाजी नूं मार दिता चिट्टे दिहाड़। वो वाਕਿਆ की बनिया उत्ते कुछ गल्लां की खैर करनियां वो तो पहले तुसीं बड़ियां सुन लईआं ने, लेकिन इन्हां तिन्नां दिहाड़ियां विच जिहड़े नवीं चीज़ां सामने आईयां ने ना वो तुहानूं तुहाडे नाल शेयर करन लई, यानी लेटेस्ट अपडेट तुहानूं दसनी है। फिर तुसीं अंदाज़ा ला लेना कि ये केस जांदा पिया किहड़े पासे ने। आया कि वो मुंडे नाल की बनेगा, उन्हां दे जिहड़े सैफुल्ला खान नियाजी दे घर वाले ने वो की करन जा रहे हैं। अच्छा जी, पहले नंबर ते असीं गल करांगे अदील दी, ते फिर असीं सैफुल्ला खान नियाजी दे घर वाले पासे उन्हां दी गल करने आ। ਇਹਨੇ ਜਿਵੇਂ ਉਹ ਇਹਨੇ ਆਖਿਆ ਗਾਲਾਂ ਕੱਢਦਾ ਸੀ ਤੇ ਮੈਂ ਮਾਰ ਦਿੱਤਾ, ਤੇ ਉਹ ਸਾਰਾ ਮਾਮਲਾ ਤੁਸੀਂ ਸੁਣ ਲਿਆ, ਅੱਗੇ ਵੇਖ ਲਿਆ ਹਰ ਬੰਦੇ ਨੇ। ਚਲੋ ਜੀ ਉਹ ਫੜਿਆ ਗਿਆ। ਹੁਣ ਜਦੋਂ ਫੜਿਆ ਜਾਂਦਾ ਨਾ ਤੇ ਇੰਟਰਵਿਊ ਆ ਜਾਂਦਾ ਹੈ ਜੀ ਇਹਦੀ ਬੀਵੀ ਦਾ। ਉਹ ਰੋ ਰਹੀ ਹੈ, ਕੁਰਲਾ ਰਹੀ ਹੈ ਕਿ ਮੇਰੇ ਨਿੱਕੇ ਨਿੱਕੇ ਬੱਚੇ ਤੇ ਮੇਰੇ ਢਿੱਡ ਵਿੱਚ ਵੀ 4 ਮਹੀਨੇ ਦਾ ਬੱਚਾ ਹੈ, ਤੇ ਉਹਨੂੰ ਖੁਦਾਰਾ ਛੱਡਿਆ ਜਾਏ, ਉਹਨੂੰ ਪੁਲਿਸ ਮੁਕਾਬਲੇ 'ਚ ਨਾ ਮਾਰ ਦਿੱਤਾ ਜਾਏ। ਉਹ ਇਹ ਦੁਆਈਆਂ ਦੇਣ ਡਈ। ਉਹਦੀਆਂ ਭੈਣਾਂ ਵੀ ਇਹੋ ਗੱਲ ਕੀਤੀ ਹੈ, ਪਿਓ ਨੇ ਵੀ ਇਹੋ ਗੱਲ ਕੀਤੀ ਕਿ ਉਹ ਇਹੋ ਜਿਹਾ ਨਹੀਂ, ਉਹ ਤੇ ਚੰਗਾ ਸੀ, ਸ਼ਰੀਫ ਆਦਮੀ। ਇਹਨੇ ਮਜਬੂਰ ਹੀ ਇੰਨਾ ਕਰ ਦਿੱਤਾ ਸੀ ਕਿ ਉਹਨੂੰ ਇਹ ਕਦਮ ਚੁੱਕਣਾ ਪਿਆ, ਕਾਨੂੰਨ ਹੱਥ ਵਿੱਚ ਲੈਣਾ ਪਿਆ। ਤੇ ਨਾਲ ਹੀ ਉਹਦੀਆਂ ਭੈਣਾਂ ਵੀ ਕਹਿਣ ਡਈਆਂ ਨੇ ਤੇ ਲੀਲਾ ਲੈਣ ਡਈਆਂ ਨੇ ਕਿ ਸਾਡੇ ਭਰਾ ਨੂੰ ਮਾਰ ਨਾ ਦਿੱਤਾ ਜਾਏ, ਕੋਰਟ ਜੋ ਫੈਸਲਾ ਕਰੇਗਾ ਨਾ ਸਾਨੂੰ ਉਹ ਕਬੂਲ ਹੈ। ਅੱਛਾ ਜੀ, ਇਹਦੇ ਜਿਹੜੇ ਮਹੱਲੇਦਾਰ ਸੀ ਉਹ ਵੀ ਕਹਿ ਰਹੇ ਨੇ ਕਿ ਮੁੰਡਾ ਤੇ ਅਸਲ ਹੈ ਹੀ ਨਹੀਂ ਸੀ, ਚੰਗਾ ਸੀ। ਅੱਛਾ, ਮੇਨ ਚੀਜ਼ਾਂ ਜਿਹੜੀਆਂ ਸਾਨੂੰ ਲੱਭੀਆਂ ਨਾ, ਉਹ ਇਹਦੇ ਨਾਲ ਜਿਹੜੀਆਂ ਦੁਕਾਨਾਂ ਸੀ ਨਾ, ਉੱਥੇ ਜਿਹੜੇ ਬੰਦੇ ਕੰਮ ਕਰਦੇ ਸੀ ਉਹਨਾਂ ਨੇ ਅਸਲ ਗੱਲਾਂ ਜਿਹੜੀਆਂ ਦੱਸੀਆਂ। ਉਹ ਬੜੇ ਇੰਟਰਵਿਊ ਚੱਲ ਰਹੇ ਨੇ। ਉਹਨਾਂ ਨੇ ਆਖਿਆ ਕਿ ਇਹ ਮੁੰਡਾ ਆਪਣੇ ਚਾਚੇ ਦੀ ਦੁਕਾਨ ਤੇ ਟਰੈਕਟਰਾਂ ਦੀ ਦੁਕਾਨ ਸੀ, ਜਿਹਦੇ ਉੱਤੇ ਮੁਲਾਜ਼ਮ ਸੀ, ਕੰਮ ਕਰਦਾ ਸੀ, ਆਪਣੀ ਦੁਕਾਨ ਨਹੀਂ ਸੀ। ਕਿਉਂਕਿ ਘਰ ਦਾ ਸਰਬਰਾਹ ਤੋਂ ਨਿਜ਼ਾਮ ਸਾਰਾ ਚਲਾਉਣਾ, ਪਿਓ ਦਾ ਟਰੈਕਟਰ ਟਰਾਲੀ ਚਲਾ ਕੇ ਰੇਤ ਰੂਤ ਸ਼ਹਿਰਾਂ 'ਚ ਢੋਣਾ ਤੇ ਸੁੱਟਣੀ। ਉਧਰੋਂ ਇਹ ਕੋ ਦਿਹਾੜੀ ਟੱਪਾ ਲਾ ਕੇ 4 ਪੈਸੇ ਲੈ ਕੇ ਘਰ ਜਾਂਦਾ ਤੇ ਨਿਜ਼ਾਮ ਚੱਲਦਾ ਸੀ। ਉਹਨਾਂ ਨੇ ਆਖਿਆ ਕਿ ਇਹ ਮੁੰਡਾ ਜਿਹੜਾ ਨਾ ਗਾਲਾਂ ਤੇ ਉਹ ਬੜੀ ਅਰਸੇ ਤੋਂ ਕੱਢਦਾ ਸੀ, ਪਿਆਜ ਕਿਹੜੀਆਂ ਕੋ ਨਵੀਆਂ ਕੱਢਣ ਲੱਗਾ ਸੀ। ਲੇਕਿਨ ਇਹ ਵੇ ਕਿ ਉਹ ਆਉਂਦਿਆਂ ਜਾਂਦਿਆਂ ਸੈਫੁੱਲਾ ਖਾਨ ਨਿਆਜ਼ੀ ਜਿਹੜਾ ਨਾ, ਆਉਂਦਿਆਂ ਜਾਂਦਿਆਂ ਲੋਕਾਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ, ਰੋਬ ਜ਼ਬਾਨਾਂ ਕਿ ਮੈਂ ਪੁਲਿਸ ਵਾਲਾ, ਕਾਂਸਟੇਬਲ ਨਹੀਂ SHO ਥਾਣੇਦਾਰ, ਤੇ ਗਾਲਾਂ ਕੱਢਣੀਆਂ, ਮੰਦਾ ਬੋਲਣਾ। ਉਹ ਤੰਗ ਆਇਆ ਸੀ। ਫਿਰ ਇੱਥੋਂ ਤੱਕ ਵੀ ਇਹ ਕਿ ਉਹ ਇਹਦੇ ਨਾਲ ਲਾਡ ਪਿਆਰ ਵੀ ਕਰਦਾ ਸੀ, ਕਿਉਂਕਿ ਜੋ ਕੋਈ ਕੰਮ ਕੁਮ ਕਰਵਾਉਣਾ ਨਾ ਤੇ ਇਹਨੂੰ ਆਖਣਾ ਪਏ ਜਾ ਦਿਲਿਆ ਜਾ ਕਰਿਆ। ਫਿਰ ਅਸੀਂ ਉਹ ਵੀ ਫੁਟੇਜ ਵੇਖੀਆਂ ਨੇ ਕਿ ਜਿੱਥੇ ਅਦੀਲ ਨੇ ਵੀ ਮੋਜ਼ਰ ਫੜਿਆ ਤੇ ਇਹਨੇ ਵੀ ਵੱਡੀ ਬੰਦੂਕ ਫੜੀ, ਯਾਨੀ ਕਿ ਆਪਣਾ ਪਿਸਤੌਲ ਵੀ ਇਹਨੂੰ ਦੇ ਛੱਡਦਾ ਹੁੰਦਾ ਸੀ ਕਿ ਰੱਖ ਕੋਲ, ਤੇਰੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ ਤੇ ਮੇਰੇ ਹੁੰਦਿਆਂ। ਇਸ ਤਰ੍ਹਾਂ ਦੇ ਮਾਮਲਾਤ ਵੀ ਹੈ। ਅਸਲ ਵਿੱਚ ਗੱਲ ਸਾਰੀ ਤਾਂ ਹੋਣ ਡਈ ਹੈ ਕਿ ਯਾਰ ਗਾਲਾਂ ਤਾਂ ਪਹਿਲੇ ਵੀ ਕਿੰਨੇ ਸਾਲਾਂ ਤੋਂ ਕੱਢਦਾ ਸੀ ਪਿਆ, ਇਹ ਉਹਦੇ ਕੰਮ ਵੀ ਕਰਦਾ ਸੀ। ਸਮਝ ਆਈ ਨਾ? ਜਾਂ ਤੇ ਕਰਦਾ ਹੀ ਨਾ ਹੁੰਦਾ, ਉਹਦਾ ਲਾਡਲਾ ਵੀ ਸੀ, ਅੱਗੇ ਪਿੱਛੋਂ ਤੇ ਕੰਮ ਵੀ ਕਰਨ ਜਾਂਦਾ ਰਿਹਾ, ਤੇ ਗਾਲਾਂ ਤੇ ਪਹਿਲੇ ਵੀ ਕੱਢਦਾ ਸੀ। ਹੱਤਾ ਕਿ ਇਹਨਾਂ ਦੇ ਘਰ ਵਾਲਿਆਂ ਨੂੰ ਵੀ ਫੋਨ ਕਰਕੇ ਉਹਦਾ ਪਿਓ ਨੇ ਫੋਨ ਚੁੱਕਣਾ ਤਾਂ ਉਹਨੂੰ ਵੀ ਗਾਲਾਂ ਕੱਢ ਲੈਂਦਾ ਹੁੰਦਾ ਸੀ। ਇਹ ਵੀ ਚੀਜ਼ਾਂ ਚੱਲ ਰਹੀਆਂ ਨੇ। ਸ਼ਾਇਦ ਉਹਦੇ ਅੰਦਰ ਕੋਈ ਲਾਵਾ ਫੁੱਟ ਰਿਹਾ ਸੀ ਜਾਂ ਕੀ ਵਜ੍ਹਾ ਸੀ। ਇਹ ਤੇ ਚੀਜ਼ਾਂ ਹੁਣ ਅਗਾ ਕੇਸ ਖੁੱਲਣਾ ਤੇ ਅਸਲ ਪਤਾ ਚੱਲਣਾ ਨਾ ਕਿ ਗਾਲਾਂ ਦੀ ਵਜ੍ਹਾ ਤੋਂ ਮਾਰਿਆ ਜਾਂ ਹੋਰ ਕੋਈ ਮਾਮਲਾ ਵਿੱਚ ਕਿਤੇ ਕੋਈ ਪੈਸੇ ਦਾ ਲੈਣ ਦੇਣ, ਸਮਝ ਆਈ, ਜਾਂ ਕੋਈ ਕਿਸੇ ਕੁੜੀ ਦਾ ਚੱਕਰ ਹੈ ਜਾਂ ਕੀ ਹੈ। ਇਹ ਵੀ ਚੀਜ਼ਾਂ ਆਸਤਾ ਸਾਹਮਣੇ ਆਉਣਗੀਆਂ। ਖਾਲੀ ਇਹ ਨਹੀਂ ਹੋ ਸਕਦਾ ਸੋਹਣਿਓ ਕਿ 2-4 ਕਿਸੇ ਨੇ 5-7 ਗਾਲਾਂ ਕੱਢੀਆਂ ਤੇ ਬੰਦਾ ਉੱਠ ਕੇ ਬੰਦਾ ਮਾਰ ਦੇ। ਹਾਂ, ਕਈ ਵਾਰੀ ਤੈਸ਼ ਆ ਜਾਂਦਾ ਹੈ, ਲੇਕਿਨ ਆਏ ਤੇ ਤਾਂ ਨਾ ਜੋ ਫੌਰੀ ਕਿਸੇ ਨੇ ਕੱਢੀਆਂ ਤਾਂ ਉਦੋਂ ਹੀ ਆ ਜਾਵੇ। ਪਿਛਲੇ 4-5 ਸਾਲਾਂ ਤੋਂ ਜਿਹੜਾ ਬੰਦਾ ਗਾਲਾਂ ਸੁਣਦਾ ਹੋਏ ਉਹਨੂੰ ਹੁਣ ਹੀ ਆ ਕੇ ਕਿਉਂ ਤੈਸ਼ ਆਇਆ? ਇਹ ਵੀ ਚੀਜ਼ਾਂ ਸੋਚਣ ਵਾਲੀਆਂ। ਇਹਦੇ ਤੇ ਵੀ ਲੋਕੀ ਬੜੀ ਗੱਲ ਪੇ ਕਰਦੇ। ਫਿਰ ਸੈਫੁੱਲਾ ਖਾਨ ਨਿਆਜ਼ੀ ਦਾ ਕਰੈਕਟਰ ਲੋਕਾਂ ਨੇ ਬੜਾ ਉੱਥੇ ਦੱਸਿਆ ਸਭ ਨੇ ਕਿ ਯਾਰ ਉਹ ਮਾੜੇ ਕਰੈਕਟਰ ਦਾ ਬੰਦਾ ਸੀ। ਜਿਵੇਂ ਕਿ ਇਹ ਮਾਮਲਾ, ਫਿਰ ਉਹ ਰਿਸ਼ਵਤਖੋਰੀ, ਫਿਰ ਲੋਕਾਂ ਤੇ ਰੋਬ ਜ਼ਬਾਨਾਂ, ਆਉਂਦਿਆਂ ਜਾਂਦਿਆਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਗਾਲਾਂ ਕੱਢਣੀਆਂ, ਤੇਰੀ ਮਾਂ ਨੂੰ ਤੇ ਤੇਰੀ ਭੈਣ ਨੂੰ। ਇਸ ਤਰ੍ਹਾਂ ਇਹ ਵੀ ਉਹਦੇ 'ਚ ਮਾੜੀ ਹਰਕਤ ਹੈ ਸੀ। ਹੁਣ ਜਿੱਥੇ ਇਹਨਾਂ ਦੇ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਘਰ ਵਾਲੇ ਜਿਵੇਂ ਸਾਰੇ ਜੀ ਆ ਗਏ ਨੇ ਅਦੀਲ ਦੇ, ਇਹਦੇ ਨਾਲ ਦੀ ਗੱਲ ਬਹੁਤ ਜ਼ਿਆਦਾ ਹੋਣ ਡਈ ਹੈ ਤੇ ਹੱਕ 'ਚ ਬਹੁਤ ਜ਼ਿਆਦਾ ਦੁਨੀਆ 'ਤੇ ਬੋਲਦੀ ਕਿ ਇਹਨੂੰ ਮਾਰ ਨਾ ਦਿੱਤਾ ਜਾਏ ਕਿਸੇ ਪੁਲਿਸ ਮੁਕਾਬਲੇ ਵਿੱਚ।
ਜਿਵੇਂ ਕਹਿ ਰਹੇ ਨੇ ਕਿ ਉਹ ਭੱਜ ਰਿਹਾ ਸੀ ਤੇ ਡੋਲਫਨ ਆਈ ਤੇ ਉਹਨੇ ਫੜਿਆ, ਜਦ ਕਿ ਉਸ ਇਲਾਕੇ ਦੇ ਲੋਕ ਦੁਕਾਨਦਾਰ ਕਹਿੰਦੇ ਨੇ ਕਿ ਨਹੀਂ, ਮਾਰ ਕੇ ਉਹਨੇ ਖੁਦ 15 ਤੇ ਕਾਲ ਕੀਤੀ ਕਿ ਆ ਜਾਓ ਮੈਂ ਬੰਦਾ ਮਾਰਤਾ, ਉਹਦੀ ਪਿਸਤੌਲ ਨਾਲ ਮਾਰਿਆ। ਇੱਕ ਚੀਜ਼ ਹੈ ਵੇ ਕਿ ਜਿੱਥੇ ਇਹ ਸਾਹਮਣੇ ਆਏ ਨੇ ਨਾ ਸਾਰੇ, ਦੂਜੇ ਪਾਸੇ ਅਜੇ ਤੀਕਰ ਮੇਰੀ ਨਜ਼ਰ ਵਿੱਚ ਸੈਫੁੱਲਾ ਖਾਨ ਨਿਆਜ਼ੀ ਦੇ ਘਰ ਵਾਲਿਆਂ ਵਿੱਚੋਂ ਕੋਈ ਵੀ ਚੀਜ਼ ਅਜੇ ਤੱਕ ਸਾਹਮਣੇ ਨਹੀਂ ਆਇਆ, ਕਿਸੇ ਇੰਟਰਵਿਊ ਨਹੀਂ ਦਿੱਤਾ। ਉਹਨਾਂ ਦੀਆਂ ਵੀ ਚੀਜ਼ਾਂ ਸਾਹਮਣੇ ਆਉਣਗੀਆਂ, ਫਿਰ ਤਫਤੀਸ਼ ਸਾਰੀ ਚੱਲੇਗੀ, ਚੀਜ਼ਾਂ ਨਿਕਲਣਗੀਆਂ ਕਿ ਆਖਰ ਗਾਲਾਂ ਦੀ ਵਜ੍ਹਾ ਤੋਂ ਮਾਰਦਾ ਜਾਂ ਕੀ ਵਜ੍ਹਾ ਬਣੀ, ਜਿੱਥੋਂ ਆਮ ਲੋਕੀ ਨਹੀਂ ਵੀ ਮੰਨਦੇ ਕਿ ਯਾਰ ਇੰਨੇ ਸਾਲਾਂ ਦੀਆਂ ਗਾਲਾਂ ਪੈਂਦੀਆਂ, ਹੁਣ ਹੀ ਆ ਕੇ ਕਿਉਂ ਇੰਨੀ ਗੈਰਤ ਜਾਗੀ। ਪਰ ਸੋਹਣਿਓ, ਇੱਕ ਚੀਜ਼ ਜ਼ਰੂਰ ਹੈ ਜਿਹੜੀ ਕਿ ਇਸ ਵੇਲੇ ਤੁਸੀਂ ਜਿੰਨੀਆਂ ਵੀ ਇਹਦੇ ਤੇ ਹਰ ਬੰਦਾ ਵੀਡੀਓ ਕਰ ਰਿਹਾ ਨਾ, ਉਹਦੇ ਜਾ ਕੇ ਕਦੀ ਕਮੈਂਟ ਸੈਕਸ਼ਨ ਖੋਲ ਕੇ ਵੇਖ ਲਓ, ਹਰ ਬੰਦਾ ਕਹੇਗਾ ਕਿ ਚੰਗਾ ਹੋਇਆ ਚੰਗਾ ਹੋਇਆ। ਬਲਕਿ ਮੈਂ ਇੱਥੋਂ ਤੱਕ ਪੁਲਿਸ ਵਾਲੇ ਜਿਹੜੇ ਵੱਡੇ ਅਫਸਰਾਨ ਨੇ, ਉਹਨਾਂ ਨੇ ਵੀ ਜਦੋਂ ਸੈਫੁੱਲਾ ਖਾਨ ਨਿਆਜ਼ੀ ਦੀ ਫੋਟੋ ਲਾਈ ਤੇ ਉਹਨਾਂ ਨੇ ਉਹ ਦੁਖੀ ਜਿਹਾ ਮਿਊਜ਼ਿਕ ਚਲਾਇਆ ਨਾ ਉੱਤੇ ਲਿਖ ਕੇ, ਜੋ ਉਹਨਾਂ ਨੇ ਕਲਮਾਤ ਲਿਖਣੇ ਸੀ, ਯਕੀਨ ਮੰਨੋ ਜਦੋਂ ਮੈਂ ਕਮੈਂਟ ਬਾਕਸ ਉਹਦਾ ਖੋਲਿਆ ਤੇ ਕੋਈ ਇੱਕ ਕਮੈਂਟ ਵੀ ਮੈਨੂੰ ਜਿਹੜਾ ਨਾ ਸੈਫੁੱਲਾ ਖਾਨ ਨਿਆਜ਼ੀ ਦੇ ਹੱਕ 'ਚ ਜਾਂ ਪੁਲਿਸ ਦੇ ਮਹਿਕਮੇ ਦੇ ਹੱਕ 'ਚ ਨਹੀਂ ਨਜ਼ਰ ਆਇਆ। ਇਹ ਸਾਡੀਆਂ ਹਕੂਮਤਾਂ ਨੂੰ, ਸਰਕਾਰਾਂ ਨੂੰ ਸੋਚਣ ਦਾ ਇੱਕ ਜਿਹੜਾ ਨਾ ਇਹ ਵੇਲਾ ਹੈ ਕਿ ਆਖਰ ਕੀ ਵਜ੍ਹਾ ਹੈ ਕਿ ਤੁਸੀਂ ਆਵਾਮ ਦੇ ਦਿਲਾਂ ਵਿੱਚ ਘਰ ਨਹੀਂ ਆਪਣਾ ਬਣਾ ਸਕੇ। ਅਜੇ ਤੱਕ 76 ਸਾਲ ਹੋ ਗਿਆ ਇਸ ਮੁਲਕ ਨੂੰ ਬਣੇ, ਲੇਕਿਨ ਅਜੇ ਤੱਕ ਵੀ ਪੁਲਿਸ ਨੂੰ ਆਮ ਲੋਕਾਂ 'ਚ ਚੰਗਾ ਨਹੀਂ ਜਾਣਿਆ ਜਾਂਦਾ। ਆਖਰ ਕੀ ਉਹਨਾਂ ਵਿੱਚ ਬੁਰਾਈ ਹੈ? ਉਸ ਖਾਮੀ ਨੂੰ ਦੂਰ ਕਰਨ ਦਾ ਟਾਈਮ। ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਜਾਂ ਸ਼ਬਾਜ਼ ਸ਼ਰੀਫ ਵਜ਼ੀਰ ਆਜ਼ਮ ਸਾਹਿਬ ਜਾਂ ਜਨਾਬ ਅਲੀ IG ਪੰਜਾਬ ਸਾਹਿਬ ਡਾਕਟਰ ਸਾਹਿਬ ਜਾਂ ਜਿੰਨੇ ਵੀ ਅਦਾਰੇ ਨੇ ਯਾਰ, ਇਹਨਾਂ ਨੂੰ ਸੋਚਣਾ ਚਾਹੀਦਾ ਮਿਲ ਬੈ ਕੇ ਕਿ ਅਸੀਂ ਲੋਕਾਂ ਦੇ ਦਿਲਾਂ ਵਿੱਚ ਕਿਸ ਤਰ੍ਹਾਂ ਇਹਨਾਂ ਦੀ ਮੁਹੱਬਤ ਜਗਾਣੀ ਹੈ ਇਸ ਅਦਾਰੇ ਦੀ, ਤੇ ਕਿਉਂ ਅਸੀਂ ਇਸ ਤਰ੍ਹਾਂ ਜਿਹੜਾ ਉੱਠਦਾ ਉਹ ਬਦਮਾਸ਼ੀ ਤੇ ਉੱਤਰ ਆਉਂਦਾ, ਕੋਈ ਕਿਸੇ ਨੂੰ ਗਾਲਾਂ ਕੱਢ ਦਿੰਦਾ ਹੈ, ਪੁਲਿਸ ਵਾਲਾ ਕੋਈ ਕੁਝ ਕਰ ਦਿੰਦਾ, ਕਿਉਂ ਇਹਨਾਂ ਲੋਕਾਂ ਨੂੰ ਨਕੇਲ ਨਹੀਂ ਪਾਈ ਜਾਂਦੀ ਯਾਰ? ਇਹ ਵੀ ਸਾਡੀ ਹਕੂਮਤਾਂ ਨੂੰ, ਸਰਕਾਰਾਂ ਨੂੰ ਸੋਚਣਾ ਚਾਹੀਦਾ ਇਹਦੇ ਉੱਤੇ। ਬਲਕਿ ਇਸ ਵੇਲੇ ਇੱਕ ਵੱਡਾ ਇੱਕ ਟਾਈਮ ਜਿਹੜਾ ਨਾ, ਇੱਕ ਵੇਲਾ ਇਹਨਾਂ ਤੇ ਆਇਆ ਸੋਚਣ ਦਾ ਕਿ ਸਾਰੇ ਸਿਰ ਜੋੜ ਕੇ ਬਹਿਣ, ਇਸ ਆਪਣੇ ਅਦਾਰੇ ਦੇ ਉੱਤੇ ਸੋਚਣ ਕਿ ਅਸੀਂ ਲੋਕਾਂ ਦੇ ਦਿਲਾਂ ਵਿੱਚ ਕਿਸ ਤਰ੍ਹਾਂ ਚੰਗੇ ਬਣ ਸਕਦੇ। ਆਖਰ ਕੀ ਵਜ੍ਹਾ ਕਿ ਇੰਨੀ ਨਫ਼ਰਤ ਕਿਉਂ ਸਾਡੇ ਤੋਂ ਦੁਨੀਆ ਕਰਦੀ? ਆਪਣੇ ਗਿਰੇਬਾਨਾਂ 'ਚ ਇਹਨਾਂ ਨੂੰ ਜ਼ਰੂਰ ਝਾਕਣਾ ਚਾਹੀਦਾ ਤੇ ਆਪਣੇ ਅਮਲ ਤੇ ਨਾ, ਜਿਹੜੇ ਅਮਲ ਕਰਦੇ ਨੇ ਉਹਦੇ ਤੇ ਗੌਰ ਕਰਨਾ ਚਾਹੀਦਾ ਕਿ ਆਵਾਮ ਦੇ ਟੈਕਸਾਂ ਦੇ ਪੈਸੇ ਦੇ ਉੱਤੇ ਯਾਰ ਤੁਸੀਂ ਅੱਗੇ ਆਉਂਦੇ, ਇਹਨਾਂ ਦੇ ਮੁਹਾਫਿਜ਼ ਬਣ ਕੇ ਹਿਫਾਜ਼ਤ ਕਰਨ ਵਾਸਤੇ ਨੌਕਰ ਬਣ ਕੇ ਆਉਂਦੇ, ਤੇ ਤੁਸੀਂ ਯਾਰ ਇਹਨਾਂ ਦੇ ਉੱਤੇ ਹੀ ਧੌਂਸ ਤੇ ਬਦਮਾਸ਼ੀ ਤੇ ਵਰਦੀ ਦਾ ਇੱਕ ਰੋਗ ਪਾ ਕੇ ਇਹਨਾਂ ਦਾ ਜੀਣਾ ਔਖਾ ਕਰ ਛੱਡਦੇ। ਇਹ ਚੀਜ਼ਾਂ ਮੈਂ ਕਹਿੰਦਾ ਕਿ ਇਸ ਵਾਕਿਏ ਨੇ ਅਜੇ ਵੀ ਇਹਨਾਂ ਲੋਕਾਂ ਦੀਆਂ, ਸਾਡੇ ਹਕੂਮਤਾਂ ਦੀਆਂ ਅੱਖਾਂ ਨਾ ਖੁੱਲਣ ਤੇ ਫਿਰ ਹੈਰਤ ਹੈ। ਬਾਕੀ ਇਹ ਸਾਰੀ ਅਪਡੇਟ ਇਹਦੇ ਉੱਤੇ ਵੇਖੋ ਅੱਗੇ ਕੀ ਚੀਜ਼ਾਂ ਜੇ ਨਿਕਲਦੀਆਂ, ਅਜੇ ਬਹੁਤ ਕੁਝ ਨਿਕਲਣਾ ਹੈ, ਲੇਕਿਨ ਇਹ ਅਸੀਂ ਮੰਗ ਜ਼ਰੂਰ ਕਰਨੇ ਆ ਇਸ ਤਰ੍ਹਾਂ ਦਾ ਕੋਈ ਵਾਧਾ ਘਾਟਾ ਨਾ ਬਣੇ ਕਿ ਜਿਵੇਂ ਉਹਦੀ ਬੀਵੀ, ਉਹਦੀਆਂ ਭੈਣਾਂ ਦੀਲ ਦੀਆਂ ਕਹਿ ਰਹੀਆਂ ਨੇ ਕਿ ਇਹਨੂੰ ਕਿਸੇ ਪੁਲਿਸ ਮੁਕਾਬਲੇ 'ਚ ਨਾ ਮਾਰ ਦਿੱਤਾ ਜਾਏ, ਬਲਕਿ ਜੋ ਅਦਾਲਤ ਫੈਸਲਾ ਕਰੇਗੀ ਨਾ ਸਾਨੂੰ ਉਹ ਕਬੂਲ। ਤੇ ਇਹ ਨਹੀਂ ਕਿ ਇੱਕ ਬੰਦੇ ਨੇ ਕਾਨੂੰਨ ਹੱਥ 'ਚ ਲੈ ਕੇ ਤੇ ਉਹ ਗਲਤ ਕੀਤਾ ਤੇ ਤੁਸੀਂ ਵੀ ਯਾਰ ਉਹਦੇ ਨਾਲ ਗਲਤ ਕਰੋ, ਬਲਕਿ ਅਗਰ ਤੁਹਾਡੇ 'ਚ ਵੀ ਕੋਈ ਖਾਮੀ ਹੈ ਉਹਨੂੰ ਵੀ ਦੂਰ ਕਰੋ। ਬਾਕੀ ਜੀ ਰੱਬ ਸੋਹਣਾ ਸਾਡੇ ਹਾਲਾਤਾਂ ਤੇ ਰਹਿਮਤ ਕਰੇ, ਮਾਲਕ ਕਰਮ ਕਰੇ ਇਸ ਆਵਾਮ ਤੇ, ਇਹਨਾਂ ਅਦਾਰਿਆਂ ਤੇ, ਇਸ ਮੁਲਕ ਦੇ ਉੱਤੇ ਕਿ ਐਸਾ ਇਨਸਾਫ ਹੋਏ, ਐਸਾ ਇਨਸਾਫ ਹੋਏ ਕਿ ਗਰੀਬ ਬੰਦਾ ਵੀ ਜਿਹੜਾ ਨਾ ਆਖੇ ਕਿ ਵਾਕਈ ਇਨਸਾਫ ਹੋਇਆ। ਅਜੇ ਤੱਕ ਤੇ ਅਮੀਰ ਕਹਿੰਦੇ ਨੇ ਇਨਸਾਫ ਹੋਇਆ, ਪਤਾ ਹੀ ਹੈ ਤੁਹਾਨੂੰ। ਬਸ ਅਸੀਂ ਦੁਆ ਹੀ ਕਰ ਸਕਦੇ ਕਿ ਮਾਲਕ ਭਲੀ ਕਰੇ, ਮਾਲਕ ਰਹਿਮਤ ਕਰੇ।